ਵੀਰ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡਾ ਪਹਿਲਾ ਸਵਾਲ ਹੈ, ਗੰਗਾ ਨਗਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਰ ਸਿੱਖ ਨਾਲ ਗੁਜਰਾਤੀ ਦਾ ਰਿਸ਼ਤਾ ਹੈ ਕਿਉਂਕਿ ਪੰਜਾਂ ਪਿਆਰਿਆਂ ਚੋਂ ਇੱਕ ਪਿਆਰਾ ਗੁਜਰਾਤ ਸਟੇਟ ਤੋਂ ਸੀ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਜਦੋਂ ਮੈਂ ਇਸ ਕਿਸਮ ਦੀ ਸਟੇਟਮੈਂਟ ਦੇਖਦਾ ਹਾਂ ਤਾਂ ਗੁਰੂ ਨਾਨਕ ਸਾਹਿਬ ਦੇ ਇਹ ਫਰਮਾਨ ਮੇਰੀਆਂ ਮਨ ਦੀਆਂ ਅੱਖਾਂ ਅੱਗੇ ਆਉਂਦੇ ਨੇ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲਓ। ਕਿ ਸ਼ੈਤਾਨ ਜਿਹੜਾ ਹੈ ਉਹ ਵਿਆਹ ਪੜ੍ਹਾ ਰਿਹਾ, ਨਾ ਕਾਜ਼ੀ ਨਿਕਾਹ ਕਰਾ ਸਕਦਾ ਹੈ, ਪੰਡਤ ਨਾ ਮੰਤਰ ਪੜ੍ਹ ਸਕਦਾ ਤੇ ਸ਼ੈਤਾਨ ਨੇ ਟੇਕ ਓਵਰ ਕਰ ਲਿਆ। ਪੰਡਤ ਤੇ ਕਾਜ਼ੀ ਦੋਵੇਂ ਥੱਲੇ ਨੇ ਤੇ ਸ਼ੈਤਾਨ ਉਹਨਾਂ ਦੇ ਸਿਰ ਤੇ ਬੈਠ ਕੇ ਜਿਹੜਾ ਉਹ ਨਿਕਾਹ ਔਰ ਵਿਆਹ ਉਹ ਪੜ੍ਹਾ ਰਿਹਾ ਜੀ। ਹੁਣ ਇਹ ਬੰਦਾ, ਇਹ ਕਾਤਲ ਜਿਹੜਾ ਹਜ਼ਾਰਾਂ ਮੁਸਲਮਾਨਾਂ ਦੇ ਜਿਹੜਾ ਕਾਤਲ ਹੈ 2002 ਦੇ ਵਿੱਚ, ਇਹਨੇ ਸਭ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਚੀਫ ਮਿਨਿਸਟਰ ਬਣਿਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਨ ਦੀ ਛੁੱਟੀ ਵੀ ਗੁਜਰਾਤ ਦੇ ਵਿੱਚ ਬੰਦ ਕੀਤੀ। ਬਾਅਦ 'ਚ ਕਿਉਂਕਿ ਪ੍ਰੋਟੈਸਟ ਹੋਇਆ ਇਹਨੂੰ ਰੀਸਟੋਰ ਕਰਨੀ ਪਈ ਜੀ। ਅੱਜ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਕਿਸਾਨ ਨੇ, ਅਜੇ ਕੱਲ੍ਹ ਦੀ ਖਬਰ ਹੀ ਸੀ ਕਿ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਔਰ ਉਹਨਾਂ ਦੇ ਘਰ ਤੇ ਹੀ ਹੋਇਆ ਜਿਨ੍ਹਾਂ ਦਾ ਪਹਿਲਾਂ ਰਸਤਾ ਰੁਕਿਆ ਸੀ ਖੇਤਾਂ ਨੂੰ ਜਾਣ ਵਾਲਾ ਔਰ ਕੋਈ ਵਾਲੀ ਵਾਰਸ ਨਹੀਂ ਆ ਉਹਨਾਂ ਵਿਚਾਰਿਆਂ ਦਾ। ਹੁਣ ਅੱਜ ਕੱਲ੍ਹ ਕਿਉਂਕਿ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਰਾਜਸਥਾਨ ਦੇ ਵਿੱਚ 2 ਜ਼ਿਲ੍ਹੇ ਨੇ, ਪਹਿਲਾਂ ਇੱਕੋ ਹੀ ਜ਼ਿਲ੍ਹੇ ਦੀ ਤਹਿਸੀਲ ਸੀ ਹਨੂਮਾਨਗੜ੍ਹ, ਹੁਣ ਅੱਡ-ਅੱਡ ਜ਼ਿਲ੍ਹੇ ਨੇ। ਗੰਗਾ ਨਗਰ ਅੱਡ ਜ਼ਿਲ੍ਹਾ, ਗੰਗਾ ਤੋਂ ਪਹਿਲਾਂ ਵੀ ਜ਼ਿਲ੍ਹਾ ਸੀ, ਹਨੂਮਾਨਗੜ੍ਹ ਵੀ ਜ਼ਿਲ੍ਹਾ ਬਣ ਗਿਆ। ਹੁਣ ਇਸ ਬੈਲਟ ਦੇ ਵਿੱਚ ਸਿੱਖਾਂ ਦੀ ਕਾਫੀ ਆਬਾਦੀ ਹੈ ਔਰ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਨੇ ਉਹ ਸਿੱਖ ਵੋਟਾਂ ਨੇ ਡਿਸਾਈਡ ਕਰਨੀਆਂ ਔਰ ਬੀਜੇਪੀ ਨੇ 1-2 ਜਿਹੜੇ ਨੇ ਸਿੱਖ ਕੈਂਡੀਡੇਟ ਵੀ ਖੜੇ ਕੀਤੇ ਨੇ। ਸੋ ਹੁਣ ਨਰਿੰਦਰ ਮੋਦੀ ਦਾ ਇਹ ਚੋਣ ਰੈਲੀ ਗੰਗਾ ਨਗਰ ਦੇ ਵਿੱਚ ਸੀ, ਹਨੂਮਾਨਗੜ੍ਹ ਵੀ ਸ਼ਾਇਦ ਹੋ ਗਿਆ। ਉੱਥੇ ਉਹਨੇ ਕਿਹਾ ਕਿ ਜੀ ਹਰ ਗੁਜਰਾਤੀ ਦਾ ਤਾਂ ਰਿਸ਼ਤਾ ਹੈ ਸਿੱਖਾਂ ਦੇ ਨਾਲ, ਉਹ ਬੌਂਡ ਹੈ ਕਿਉਂਕਿ ਜਿਹੜੇ 5 ਪਿਆਰੇ ਸੀ ਉਹਨਾਂ 'ਚੋਂ ਇੱਕ ਪਿਆਰਾ ਸਾਡੇ ਗੁਜਰਾਤ 'ਚੋਂ ਆਇਆ ਸੀ। ਫਿਰ ਉਹਨੇ ਕਿਹਾ ਵੀ ਅਸੀਂ ਤਾਂ ਸਿੱਖਾਂ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਦੇ ਬਹਾਦਰ ਯੋਧਿਆਂ ਦਾ ਖੂਨ ਡੁੱਲਿਆ, 17ਵੀਂ 18ਵੀਂ ਸਦੀ 'ਚ ਜ਼ੁਲਮ ਦੇ ਖਿਲਾਫ ਲੜਦੇ ਹਾਂ, ਅਸੀਂ ਜਿਹੜਾ ਉਹਨਾਂ 'ਤੇ ਮਾਣ ਕਰਦੇ ਹਾਂ ਜੀ। ਹੁਣ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਔਰ ਉਸ ਦੀ ਜਿਹੜੀ ਸਾਰੀ ਇਹ ਨਸਲ ਹੈ ਜਿਹੜੀ ਅੱਜ ਕਾਬਜ਼ ਹੈ ਪੰਥਕ ਵਿਚਾਰਧਾਰਾ ਦੇ ਉੱਤੇ, ਅਕਾਲੀ ਦਲ ਦੇ ਉੱਤੇ ਜੀ, ਉਹਨਾਂ ਨੇ ਤਾਂ ਅਨਕੰਡੀਸ਼ਨਲ ਸਪੋਰਟ ਦਿੱਤੀ ਹੋਈ ਹੈ। ਉਹਨਾਂ ਨੇ ਤਾਂ ਦਿੱਲੀ ਦੀਆਂ ਸੀਟਾਂ ਗਏ, ਜੇ ਸਾਨੂੰ ਇੱਕ ਵੀ ਸੀਟ ਨਾ ਦਿੰਦਾ ਬੀਜੇਪੀ ਤਾਂ ਵੀ ਅਸੀਂ ਚਟਾਨ ਦੀ ਤਰ੍ਹਾਂ ਨਾਲ ਖੜੇ ਜੀ। ਤੇ ਜੇ ਰਾਜਸਥਾਨ ਦੇ ਸਿੱਖ ਵੀ ਲੈ ਦੇ ਕੇ ਉਹਨਾਂ ਦੇ ਕੋਲ ਚੋਇਸਿਸ ਵੀ ਉਸ ਕਿਸਮ ਦੀਆਂ ਹੀ ਨੇ, ਪਰ ਕੋਈ ਧਿਰ ਇਸ ਕਿਸਮ ਦੀ ਉੱਭਰ ਕੇ ਸਾਹਮਣੇ ਨਹੀਂ ਆਈ ਕਿ ਜਿਸ ਨੂੰ ਸਿੱਖ ਜਿਹੜੇ ਐਕਟਿਵਿਸਟ ਨੇ ਉਹ ਠੀਕ ਡਾਇਰੈਕਸ਼ਨ ਵੱਲ ਰਾਜਸਥਾਨ ਦੇ ਹਵਾਲੇ ਨਾਲ ਖਾਸ ਤੌਰ ਤੇ ਅਲਟੀਮੇਟਲੀ ਬਾਦਲ ਦਾ ਇਨਫਲੂਐਂਸ ਹੈ ਜਾਂ ਕਾਂਗਰਸੀ ਹੈ। ਹੁਣ ਇਹ ਰਾਜਸਥਾਨ 'ਚ ਹੀ ਰਾਹੁਲ ਗਾਂਧੀ ਆ ਕੇ ਕਹਿ ਕੇ ਗਿਆ ਸੀ ਕਿ ਜੀ ਦੇਖੋ ਮੈਨੂੰ ਬਹੁਤ ਯਾਦ ਆਉਂਦੀ ਹੈ ਆਪਣੀ ਦਾਦੀ ਵੀ ਔਰ ਮੈਨੂੰ ਆਪਣੇ ਕਾਤਲਾਂ 'ਤੇ ਵੀ ਆਪਣੀ ਦਾਦੀ ਦੇ ਸ਼ਿਕਵਾ ਸੀ। ਦੇਖੋ ਬਾਹਰ ਪਿੱਛੇ ਰੈਲੀ ਦੇ ਵਿੱਚ ਬੈਠੇ ਨੇ ਸਿੱਖ, ਪਰ ਮੈਂ ਜਿਹੜਾ ਇੰਨੇ ਸਾਲ ਬਾਅਦ ਗੁੱਸਾ ਥੁੱਕ ਦਿੱਤਾ। ਸੋ ਇਹ ਸਾਰੀ ਡਰਟੀ ਵੋਟਾਂ ਦੀ ਪੋਲਿਟਿਕਸ ਕਰ ਰਹੇ ਨੇ ਔਰ ਇਹ ਹਿੰਦੂਤਵਾਦੀਆਂ A ਤੇ B ਟੀਮਾਂ ਸਿੱਖਾਂ ਦੇ ਨਾਲ ਕੋਝਾ ਮਜ਼ਾਕ ਕਰ ਰਹੀਆਂ। ਪਰ ਸਭ ਤੋਂ ਮੈਂ ਸਮਝਦਾ ਹਾਂ ਵੀ ਦੁਖਦਾਈ ਸਾਡਾ ਆਪਣਾ ਰਿਐਕਸ਼ਨ ਹੈ ਕਿ ਜਿਨ੍ਹਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਉਹਨਾਂ ਦੀ ਲੀਡਰਸ਼ਿਪ ਵਿਕੀ ਹੋਈ ਹੈ ਤੇ ਕੌਮ ਦਾ ਵੱਡਾ ਹਿੱਸਾ ਸੁੱਤਾ ਹੋਇਆ ਹੈ। ਸੋ ਅੱਜ ਨਰਿੰਦਰ ਮੋਦੀ ਵਰਗੇ ਜਿਹੜੇ ਨੇ ਇਹ ਇਸ ਕਿਸਮ ਦੇ ਸਿੱਖਾਂ ਦੇ ਨਾਲ ਕਰੂਅਲ ਜੋਕ ਕਰ ਰਹੇ ਨੇ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੇ ਅਦਾਲਤੋਂ ਵਿਦੇਸ਼ ਜਾਣ ਦੀ ਆਗਿਆ ਮੰਗੀ ਹੈ। ਦੇਖੋ ਅਗੇਨ ਅੱਜ ਹੀ ਸਾਡੇ TV 84 ਨਿਊਜ਼ ਦੇ ਉੱਤੇ ਮਾਤਾ ਜਗਦੀਸ਼ ਕੌਰ ਜਿਨ੍ਹਾਂ ਦੇ ਪਰਿਵਾਰ ਦੇ ਸ਼ਾਇਦ 5 ਜੀ ਬੜੇ ਟਾਰਚਰ ਕਰਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਨੇ ਜੀ ਔਰ ਇਨਸਾਫ ਦੇ ਲਈ ਪਿਛਲੇ 29 ਸਾਲ ਤੋਂ ਉਹ ਜਿਹੜਾ ਯਤਨ ਕਰ ਰਹੇ ਨੇ ਪੂਰਾ ਜੀ, ਉਸ ਦੇ ਲਈ ਖਲੋਤੇ ਨੇ। ਉਹ ਟੋਰਾਂਟੋ ਆਏ ਹੋਏ ਨੇ, ਉਹਨਾਂ ਦੇ ਨਾਲ ਅੱਜ TV 84 ਨਿਊਜ਼ ਤੇ ਗੱਲਬਾਤ ਵੀ ਹੋਣੀ ਹੈ, ਐਕਸਕਲੂਸਿਵ ਅੱਧਾ ਘੰਟਾ ਜੀ। ਔਰ ਇਹ ਗੱਲ ਦੇਖਣ ਵਾਲੀ ਹੈ ਕਿ 29 ਸਾਲ ਬਾਅਦ ਉਹ ਜਗਦੀਸ਼ ਟਾਈਟਲਰ ਹੋਏ, ਉਹ ਸੱਜਣ ਕੁਮਾਰ ਹੋਏ, ਉਹ ਪ੍ਰਕਾਸ਼ ਦਾਸ ਸ਼ਾਸਤਰੀ ਹੋਏ ਜਾਂ ਉਹਨਾਂ ਦੀ ਨਸਲ ਦੇ ਬਾਕੀ ਲੋਕ ਹੋਣ, ਇਹ ਕਾਨੂੰਨ ਦੇ ਸ਼ਿਕੰਜੇ ਤੋਂ ਵੀ ਬਾਹਰ ਨੇ, ਸਿਆਸੀ ਤੌਰ ਤੇ ਵੀ ਇਹਨਾਂ ਨੂੰ ਰੀਹੈਬਿਲਿਟੇਟ ਕੀਤਾ ਹੋਇਆ। ਹੁਣ ਉਹਨੇ ਦਸੰਬਰ ਦੇ ਵਿੱਚ 12-14 ਦਿਨ ਦੀ ਛੁੱਟੀ ਅਦਾਲਤ ਤੋਂ ਮੰਗੀ ਹੈ ਟਾਈਟਲਰ ਨੇ, ਇਹ ਕਹਿ ਕੇ ਕਿ ਜੀ ਇਸਤਨਬੁਲ ਟਰਕੀ ਦੇ ਵਿੱਚ ਫਲਾਣਾ ਸਪੋਰਟਸ ਕੰਪੀਟੀਸ਼ਨ ਹੋ ਰਿਹਾ, ਮੈਂ ਉਹਦੇ 'ਚ ਜਾਣਾ। ਔਰ ਹਾਲਾਂਕਿ ਇੱਕ ਹੋਰ ਕਰਪਸ਼ਨ ਕੇਸ ਦੇ ਵਿੱਚ
ਸ਼ਾਇਦ ਵਰਿੰਦਰ ਜਾਂ ਕੀ ਕੋਈ ਨਾਂ ਹੈਗਾ ਜਿਹਦੇ 'ਚ ਕਿ ਇਹਦੀ ਬਾਹਰ ਜਾਣ ਦੇ ਉੱਤੇ ਪਾਬੰਦੀ ਹੈ ਜੀ। ਲੇਕਿਨ ਕਿਉਂਕਿ ਹਕੂਮਤ ਉਹਨਾਂ ਦੀ ਅਦਾਲਤਾਂ ਉਹਨਾਂ ਦੀਆਂ ਅਦਾਲਤ ਉਹਨੂੰ ਜਾ ਲੈਣ ਦੇ ਨਾ ਜਾ ਲੈਣ ਦੇ ਕੀ ਫਰਕ ਪੈਂਦਾ ਹੈ। 29 ਸਾਲ ਬਾਅਦ ਵੀ ਜੇ ਇਹਨਾਂ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਅਦਾਲਤਾਂ ਨੇ ਔਰ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਜਿਹੜਾ ਉਹ ਸਜ਼ਾ ਨਹੀਂ ਦਿੱਤੀ ਗਈ ਤਾਂ ਫਿਰ ਇਸ ਨੂੰ ਵੀ ਅਸੀਂ ਜਿਵੇਂ ਪਹਿਲਾਂ ਇੱਕ ਪੋਲੀਟੀਕਲ ਮਜ਼ਾਕ ਚੱਲ ਰਿਹਾ ਜਿਵੇਂ ਨਰਿੰਦਰ ਮੋਦੀ ਨੇ ਕੀਤਾ ਹੈ ਜੀ ਜਾਂ ਉਹਦੀ ਨਸਲ ਦੇ ਕਰ ਰਹੇ ਨੇ, ਇੱਕ ਜੁਡੀਸ਼ੀਅਲ ਜੋਕ ਚੱਲ ਰਿਹਾ ਹੈ ਔਰ ਇਹ ਜੁਡੀਸ਼ੀਅਲ ਜੋਕ ਹੈ ਕਿ 29 ਸਾਲ ਬਾਅਦ ਕਾਤਲ ਉੱਥੇ ਹੀ ਦੰਦਨ ਆ ਰਹੇ ਨੇ ਔਰ ਉਹ ਮੰਗ ਰਿਹਾ ਕਿ ਵੀ ਮੈਨੂੰ ਆਗਿਆ ਦਿਓ ਮੈਂ ਇਸਤਾਨਬੁਲ ਸਪੋਰਟਸ ਟੂਰਨਾਮੈਂਟ 'ਚ ਪਾਰਟਿਸਿਪੇਟ ਕਰਨ ਜਾਣਾ ਹੈ। ਹੁਣ ਇਹ ਹੈ ਜਦੋਂ ਤੁਸੀਂ ਗੁਰੂ ਦੀ ਬਾਣੀ ਦੀਆਂ ਇਹ ਤੁਕਾਂ ਪੜ੍ਹਦੇ ਹੋ ਕਿ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਸੋ ਸਾਡੀ ਆ ਜਿਹੜੀ ਦਸ਼ਾ ਹੈ ਉਹ ਇਸ ਕਿਸਮ ਦੀ ਦਿਸ਼ਾਹੀਨ ਨਿਰਾਸਤਾ ਵਾਲੀ ਔਰ ਪੂਰੀ ਤਰ੍ਹਾਂ ਜਿਹੜੀ ਡੀਜਨਰੇਟ ਔਰ ਅਪਮਾਨ ਭਰੀ ਜ਼ਿੰਦਗੀ ਜਿਹੜੀ ਹੈ ਉਹ ਕੌਮ ਜੀ ਰਹੀ ਹੈ। ਸੋ ਹੋਰ ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਉਹਨਾਂ ਦੀ ਗਜ਼ਲ ਨੰਬਰ 25 ਨੂੰ ਚੁਣਿਆ ਜੀ। ਔਰ ਜਿਵੇਂ ਅਸੀਂ ਹਰ ਵਾਰ ਇਹ ਦੁਹਰਾਉਂਦੇ ਹਾਂ ਸ਼ਬਦ ਕਿ ਭਾਈ ਨੰਦ ਲਾਲ ਗੁਰੂ ਪਿਆਰ ਦੇ ਵਿੱਚ ਰੰਗੇ ਹੋਏ ਸੱਚਮੁੱਚ ਲਾਲ ਲਾਲੋ ਲਾਲ, ਅੰਦਰ ਵੀ ਲਾਲ ਬਾਹਰ ਵੀ ਲਾਲ, ਔਰ ਉਹਨਾਂ ਨੂੰ ਗੁਰੂ ਕਲਗੀਧਰ ਦੇ ਉਸ ਜਲਵੇ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ। ਔਰ ਮੈਂ ਹੈਰਾਨ ਹੈ ਕਿ ਫਾਰਸੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਗਜ਼ਲ ਉਹਦੇ 'ਚ ਕੋਈ ਸ਼ਬਦ ਪੁਰਾਣਾ ਦੁਹਰਾਇਆ ਨਹੀਂ ਹੁੰਦਾ, ਨਵਾਂ ਸ਼ਬਦ ਹੁੰਦਾ, ਪਰ ਉਸੇ ਥਾਟ ਦੇ ਉੱਤੇ ਕਿੰਨੀ ਉਹਨਾਂ ਦੀ ਡੈਡੀਕੇਸ਼ਨ ਹੈ, ਕਿੰਨੀ ਡਿਵੋਸ਼ਨ ਹੈ, ਕਿੰਨੀ ਲਰਨਿੰਗ ਹੈ ਜੀ। ਸੋ ਇਸ ਗਜ਼ਲ 'ਚ ਵੀ ਉਹਨਾਂ ਨੇ ਹਨੇਰਾ ਤੇ ਸੂਰਜ ਇਸ ਅਲੰਕਾਰ ਨੂੰ ਵਰਤਿਆ ਕਿ ਵੀ ਜੇ ਤੁਸੀਂ ਸਾਨੂੰ ਇਸ ਮਾਇਆ ਦੇ ਹਨੇਰੇ 'ਚੋਂ ਗੁਰੂ ਕਲਗੀਧਰ ਪਾਤਸ਼ਾਹ ਕੱਢ ਲਓ, ਆਪਣੇ ਤੁਸੀਂ ਦਰਸ਼ਨ ਦਾ ਜਲਵਾ ਦਿਓ, ਆਪਣੇ ਨੂਰ ਦਾ ਜਿਹੜਾ ਸਾਨੂੰ ਦੀਦਾਰ ਬਖਸ਼ੋ ਤੇ ਸਾਡਾ ਜੀਵਨ ਸਫਲ ਹੋਏ। ਪਰ ਉਹਨਾਂ ਨੇ ਜਿਵੇਂ ਅਲੰਕਾਰ ਇੱਕ ਖੂਬਸੂਰਤ ਇਸਤਰੀ, ਉਸ ਦੀ ਜ਼ੁਲਫ, ਉਸ ਦਾ ਘੁੰਡ, ਇਸ ਨੂੰ ਹੀ ਉਹਨਾਂ ਨੇ ਐਜ਼ ਏ ਅਲੰਕਾਰ ਇਸਤੇਮਾਲ ਕੀਤੇ ਜੀ। ਭਾਈ ਸਾਹਿਬ ਕਹਿੰਦੇ ਨੇ ਚੂੰ ਮਾਹੇ 2 ਹਫ਼ਤਾ ਰੂ ਨੁਮਾਈ ਚੀ ਸ਼ਬਦ ਇਮ ਸ਼ਬ ਮੈਂ ਮਨ ਅਗਰ ਬਿਆਈ ਚੀ ਸ਼ਬਦ ਈ ਜ਼ੁਮਲੇ ਜਹਾਂ ਅਸੀਰੇ ਜ਼ੁਲਫਤ ਗ੍ਰਸਤੈ यक लहजा अगर गिरा कुसाई ची शवद आलम हमें गश्त अस्त बेतो तारीख खुर्शीद सिफ्त अगर बराई ची शवद यक लहजा बया ओ दर चश्मम बेनशी दर दीदे निशस्त दिल रुबाई ची शवद ई हिंदुए खालत के बरुअत शैदा अस्त बा फरोशी अगर बा नकदे खुदाई ची शवद दर दीदे तुही वामन बाहर कुए जोया अज पर्दाए गैब रू नुमाई ची शवद। अखीरला शेर है गोया अस्त बा हर तरफ सुरांगत जोया घर गुम शुदा राह नुमाई चे शबद। सो इस गज़ल का फारसी अनुवाद तो पंजाबी अनुवाद जिहड़ा फारसी तो प्रिंसिपल हरभजन सिंह ने कीते जी। उन्हां दे शब्द ने चंद 14वीं वाला मुखड़ा जेकर आण विखावें तेरा की कट जाऊ माही राती जे अज आवें। ਹੁਣ ਚੰਦਰਮਾ ਪੂਰਨਮਾਸ਼ੀ ਤੇ ਮੱਸਿਆ ਜਿਹੜਾ 14ਵੀਂ ਦਾ ਚੰਦ ਹੈ 14 ਦਿਨਾਂ ਬਾਅਦ, ਇਸ ਲਈ 14ਵੀਂ ਨੂੰ ਕਹਿੰਦੇ ਨੇ ਪੂਰਨਮਾਸ਼, ਫੁੱਲ ਮੂਨ ਹੁੰਦਾ ਔਰ ਉਸ ਦੀ ਇੱਕ ਬੜੀ ਖੂਬਸੂਰਤੀ ਹੁੰਦੀ ਹੈ। ਸਾਡੇ ਸੱਭਿਆਚਾਰ 'ਚ ਸਾਹਿਤ 'ਚ ਬਹੁਤ ਕੁਛ ਜਿਹੜਾ ਹੈ ਉਹ 14ਵੀਂ ਦੇ ਚੰਦ ਨਾਲ ਜੋੜ ਕੇ ਬਿਆਨਿਆ ਹੋਇਆ ਹੈ। ਸੋ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਹ 14ਵੀਂ ਦੇ ਚੰਦ ਦੇ ਉਸ ਅਲੰਕਾਰ ਨਾਲ ਸੰਬੋਧਨ ਕਰਦੇ ਆ, ਕਹਿੰਦੇ ਨੇ ਚੰਦ 14ਵੀਂ ਵਾਲਾ ਮੁਖੜਾ जेकर आण विखावें तेरा की कट जाऊ माही
ਰਾਤੀ ਜੇ ਅਜ ਆਵੇਂ, ਜ਼ੁਲਫ ਤੇਰੀ ਦੇ ਕੈਦੀ ਬਣ ਗਏ ਬੰਦੇ ਜਗ ਦੇ ਸਾਰੇ। ਇੱਕ ਪਲ ਕੁੰਡ ਖੋਲ ਜੇ ਦੇਵੇਂ, ਘੱਟੇ ਘਟ ਕੀ ਜਾਊ ਪਿਆਰੇ। ਤੇਰੇ ਬਾਝੋਂ ਜਗ ਦੇ ਅੰਦਰ ਛਾਇਆ ਘੋਰ ਅੰਧੇਰਾ। ਸੂਰਜ ਵਾਂਗੂ ਬਾਹਰ ਜੇ ਆਵੇਂ, ਕੀ ਘਟ ਜਾਊ ਤੇਰਾ। ਇੱਕ ਪਲ ਇੱਕ ਛਿਨ ਮੇਰੇ ਨੈਣੀ, ਸੱਜਣ ਆ ਕਰ ਡੇਰਾ। ਨੈਣੀ ਵਸ ਚੁਰਾ ਲੈ ਦਿਲ ਜੇ, ਕੀ ਘਟ ਜਾਊ ਤੇਰਾ। ਤੇਰੇ ਸੋਹਣੇ ਮੁਖੜੇ ਉੱਤੇ ਜੋ ਤਿਲ ਕਾਲਾ ਮਤਵਾਲਾ। ਵੇਚੇ ਕੁਲ ਖੁਦਾਈ ਬਦਲੇ, ਤੇਰਾ ਘਟੇ ਨਾ ਬਾਲਾ। ਵਸੇ ਨੈਣੀ ਹਰਦਮ ਪ੍ਰੀਤਮ, ਭਾਲ ਬਾਹਰ ਮੈਂ ਕਰਦਾ। ਹੁਣ ਇਹ ਉਹ ਸਾਰੇ ਚੋਂ ਤਸ਼ਬੀਹ ਦੇ ਕੇ ਚਿਹਰਾ, ਜ਼ੁਲਫ, ਚਿਹਰੇ ਦਾ ਤਿਲ, ਤੇ ਹੁਣ ਉਹ ਕਹਿੰਦੇ ਨੇ ਕਿ ਵਸੇ ਨੈਣੀ ਹਰਦਮ ਪ੍ਰੀਤਮ, ਕਿ ਤੂੰ ਤਾਂ ਮੇਰੇ ਨਾਲ ਹੈ, ਅੰਗ ਸੰਗ ਹੈ। ਭਾਲ ਬਾਹਰ ਮੈਂ ਕਰਦਾ, ਮੈਂ ਬਾਹਰ ਲੱਭਦਾ ਫਿਰਦਾ ਜੀ। ਛੁਪਿਆ ਆਪਣਾ ਮੁਖ ਦਿਖਾ ਦੇ, ਲਾ ਕੇ ਉੱਤੋਂ ਪਰਦਾ। ਗੋਇਆ ਤੈਨੂੰ ਢੂੰਡ ਢੂੰਡ ਕੇ, ਥੱਕ ਟੁੱਟ ਹੋਇਆ ਮੰਨਦਾ। ਭਟਕੇ ਤਾਈਂ ਰਾਹ ਜੇ ਪਾਉਂਦਾ, ਤੇਰਾ ਕੀ ਘਟ ਜਾਂਦਾ। ਕਿ ਅਸੀਂ ਭਟਕ ਰਹੇ ਹਾਂ ਜੀਵਨ ਦੇ ਅੰਦਰ, ਮਾਇਆ ਦੀ ਦੌੜ 'ਚ ਲੱਗੇ ਹੋਏ ਹਾਂ। ਤੂੰ ਰਹਿਮਤ ਕਰਕੇ ਸਾਨੂੰ ਖੁੰਝਿਆਂ ਨੂੰ, ਜਿਹੜੇ ਰਾਹੋਂ ਖੁੰਝੇ ਆ, ਰਾਹ ਪਾ ਦੇ। ਤੂੰ ਰਹਿਬਰ ਹੈ, ਤੇ ਜੇ ਤੂੰ ਸਾਨੂੰ ਥੱਕਿਆਂ ਟੁੱਟਿਆਂ ਨੂੰ, ਗਵਾਚਿਆਂ ਨੂੰ ਰਾਹ ਪਾ ਦੇਂਗਾ, ਤੇ ਦੱਸ ਤੇਰਾ ਕੀ ਘਟ ਜਾਏਗਾ। ਇਹ ਵੀ ਪਿਆਰ ਦੇ ਨਾਲ ਪਿਆਰ ਬੋਲ ਨੇ। ਗੁਰੂ ਕਲਗੀਧਰ ਦੇ ਪਿਆਰ ਦੇ ਵਿੱਚ ਗੜੁੰਦ ਭਾਈ ਨੰਦ ਲਾਲ ਜਿਹੜੇ ਨੇ ਇਸ ਗਜ਼ਲ ਨੂੰ ਬਿਆਨਦੇ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਨਾਲ ਹੀ ਅਸੀਂ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।